व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है फिली तो जसविंदर सिंह जी दी। ये लिखते हैं गुरफतेह जी ਤੁਹਾਡੇ ਪਿਛਲੇ 2 ਦਿਨਾਂ ਦੇ ਪ੍ਰੋਗਰਾਮ 'ਚ ਮੈਂ ਭਾਰਤ 'ਚ ਈਸਾਈਆਂ ਦੀਆਂ ਸਮੱਸਿਆਵਾਂ ਬਾਰੇ ਸੁਣਦਾ ਰਿਹਾ ਹਾਂ ਜੋ ਇਹ ਭਾਰਤ 'ਚ ਹਿੰਦੂਆਂ ਨਾਲ ਵੱਲੋਂ ਈਸਾਈਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਹੈ। ਇਹ ਸਭ ਦਾ ਸਿੱਟਾ ਕੀ ਨਿਕਲੇਗਾ, ਇਸ ਬਾਰੇ ਤੁਸੀਂ ਚਾਨਣਾ ਪਾਓ ਕਿ ਹੋਰ ਦੇਸ਼ਾਂ 'ਚ ਬੈਠੇ ਈਸਾਈਆਂ ਦੇ ਅਹੁਦੇਦਾਰਾਂ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਉਹ ਭਾਰਤ ਸਰਕਾਰ ਨਾਲ ਇਹ ਮੁੱਦਾ ਚੁੱਕਣਗੇ ਕਿਉਂਕਿ ਇਸ ਨਾਲ ਹੀ ਭਾਰਤ ਨਾਲ ਵਪਾਰ ਵੀ ਕਰ ਰਹੇ ਹਨ। ਈਸਾਈ ਬਹੁਗਿਣਤੀ ਦੇਸ਼ ਕੀ ਕਰ ਰਹੇ ਹਨ? ਕੀ ਕਦੇ ਕਿਸੇ ਈਸਾਈ ਜਥੇਬੰਦੀ ਨੇ ਇਹਨਾਂ ਹਿੰਦੂ ਜਥੇਬੰਦੀਆਂ ਜਿਵੇਂ ਕਿ ਬਜਰੰਗ ਦਲ ਨਾਲ ਗੱਲਬਾਤ ਕੀਤੀ ਹੈ ਜਾਂ ਕੋਈ ਹੋਰ ਐਕਸ਼ਨ ਲਿਆ ਹੈ? ਇਸ ਅਣਮਨੁੱਖੀ ਤਸ਼ੱਦਦ ਬਾਰੇ ਉਹਨਾਂ ਨੇ ਕੀ ਕਦਮ ਚੁੱਕਿਆ ਹੈ? ਮੇਰੇ ਮਨ 'ਚ ਹੋਰ ਵੀ ਬਹੁਤ ਸਵਾਲ ਹਨ ਪਰ ਜਦੋਂ ਤੁਸੀਂ ਜਵਾਬ ਦਿਓਗੇ ਤਾਂ ਮੈਨੂੰ ਉਮੀਦ ਹੈ ਕਿ ਮੇਰੇ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਮਿਲ ਜਾਣਗੇ। ਤੁਹਾਡੇ ਪ੍ਰੋਗਰਾਮ ਤੋਂ ਮੈਂ ਬਹੁਤ ਕੁਝ ਸਿੱਖ ਰਿਹਾ ਹਾਂ। ਪੱਕਾ ਖਾਲਿਸਤਾਨੀ ਜੀ ਡਾਕਟਰ ਸਾਹਿਬ। ਪੱਕਾ ਖਾਲਿਸਤਾਨੀ ਵੀਰ ਜਸਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫਿਲਾਡੈਲਫੀਆ ਤੋਂ ਲਿਖਿਆ ਜੀ। ਸ਼ਾਇਦ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਪਤਾ ਨਾ ਹੋਏ ਕਿ ਫਿਲਾਡੈਲਫੀਆ ਨੂੰ ਸ਼ਾਰਟ 'ਚ ਫਿਲੀ ਕਹਿੰਦੇ ਨੇ ਜੀ। ਔਰ ਵੈਸੇ ਉੱਥੇ ਪਹੁੰਚਣਾ ਕਈ ਵਾਰੀ ਔਖਾ ਹੁੰਦਾ, 2 ਘੰਟੇ ਦਾ ਸਫ਼ਰ ਤੁਹਾਡਾ ਵੀ ਤਜਰਬਾ ਹੈ ਜੀ ਜੀ। 6 ਘੰਟੇ ਲੱਗ ਜਾਂਦੇ ਨੇ। ਅਸੀਂ ਵੀ ਜਦੋਂ ਵਾਪਸ ਮੁੜੇ ਆ ਕਵਰ ਕਰਕੇ 5 ਘੰਟੇ ਰਾਹ 'ਚ ਹੀ ਰਹੇ ਜੀ। ਪਰ ਹੈ ਬੜਾ ਸੋਹਣਾ ਸ਼ਹਿਰ ਹੈ। ਕਦੇ ਅਮਰੀਕਾ ਦੀ ਰਾਜਧਾਨੀ ਸੀ, ਇੱਥੋਂ ਹੀ 13 ਕਾਲੋਨੀਜ਼ ਨੇ ਆਜ਼ਾਦੀ ਦੀ ਜਿਹੜੀ ਹੈ ਲਹਿਰ ਤੋਰੀ ਸੀ ਔਰ ਇੱਥੇ ਹੀ ਜਿਹੜਾ ਉਹ ਲਿਬਰਟੀ ਬੈਲ ਉਹਨੂੰ ਕਹਿੰਦੇ ਨੇ ਜਿਹੜੀ ਘੰਟੀ ਵਜਾ ਕੇ ਕਿਹਾ ਸੀ ਵੀ ਹੁਣ ਅਸੀਂ ਗੋਰਿਆਂ ਦੇ ਨਾਲ ਨਹੀਂ ਰਹਿਣਾ। ਸੋ ਮੈਂ ਜਦੋਂ ਵੀ ਫਿਲਾਡੈਲਫੀਆ ਜਾਂਦਾ ਹੈ ਮੈਨੂੰ ਇਹ ਵੀ ਇੰਸਪੀਰੇਸ਼ਨ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਚੈਲੰਜ ਕੀਤਾ ਸੀ ਤਾਂ ਉਹਨਾਂ ਦੇ ਵਿਚਾਰਿਆਂ ਦੇ ਪੱਲੇ ਵੀ ਕੁਝ ਨਹੀਂ ਸੀ ਜੀ। ਲੇਕਿਨ ਅੱਜ ਅਮਰੀਕਾ 50 ਸਟੇਟਾਂ ਦੁਨੀਆ ਦੀ ਸੁਪਰ ਪਾਵਰ, ਸੋ ਮੇਰੇ ਲਈ ਵੀ ਆਪਣੀ ਖਾਲਿਸਤਾਨ ਐਲਾਨਨਾਮਾ ਔਰ ਕੌਮੀ ਆਜ਼ਾਦੀ ਦੀ ਗੱਲ ਹੁੰਦੀ ਹੈ ਜੀ। ਉਹਨਾਂ ਨੇ ਜਿਹੜੇ ਸਾਡੇ ਸੈਗਮੈਂਟ ਭਾਰਤ ਦੇ ਵਿੱਚ ਜੋ ਈਸਾਈਆਂ ਦੇ ਨਾਲ ਹੋ ਰਿਹਾ ਜਿਵੇਂ ਬਜਰੰਗ ਦਲ ਜਾਂ ਸ਼ਿਵ ਸੈਨਾ ਜਾਂ ਦੂਜੇ ਆ ਕੇ ਪਿੰਡਾਂ ਨੂੰ ਘੇਰ ਲੈਂਦੇ ਨੇ, ਉਹ ਪੈਂਫਲੇਟ ਸੁੱਟ ਦਿੰਦੇ ਨੇ ਜੀ 24 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਹਿੰਦੂ ਹੋ ਜਾਓ। ਉਹਨਾਂ ਦੇ ਚਰਚ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਿਵਲਿੰਗ ਰੱਖ ਕੇ ਉੱਥੇ ਸ਼ੁੱਧੀਕਰਨ ਕਰਕੇ ਬਾਕੀਆਂ ਨੂੰ ਜਿਹੜੇ ਨੇ ਈਸਾਈ ਬਣਾ ਕੇ ਉਹਨਾਂ ਦਾ ਬਾਈਬਲ ਬਾਹਰ ਸੁੱਟ ਦਿੰਦੇ ਨੇ। ਸੋ ਉਹਨਾਂ ਦਾ ਜਿਹੜਾ ਕੰਸਰਨ ਇਹ ਹੈ ਕਿ ਵੀ ਦੁਨੀਆ 'ਚ ਤਾਂ ਈਸਾਈਆਂ ਦੇ ਕਿੰਨੇ ਮੁਲਕ ਨੇ, ਸਾਰਾ ਯੂਰਪ ਈਸਾਈ ਹੈ, ਅਮਰੀਕਾ ਵੀ ਈਸਾਈ ਮੈਜੋਰਿਟੀ ਹੈ। ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ ਜੀ ਜੀ ਕਿ ਵੀ ਇਹ ਜਿਹੜਾ ਬਾਹਰਲੇ ਨੁਮਾਇੰਦੇ ਨੇ ਇਹਨਾਂ ਨੇ ਕਦੇ ਕੋਈ ਕੰਸਰਨ ਸ਼ੋਅ ਕੀਤਾ ਕਿ ਨਹੀਂ, ਜਾਂ ਇਹਨਾਂ ਸਾਹਮਣੇ ਵਪਾਰ ਹੀ ਹੈ, ਜਾਂ ਇਹਨਾਂ ਦੀਆਂ ਜਥੇਬੰਦੀਆਂ ਜਾਂ ਇਹਨਾਂ ਨੇ ਕਦੇ ਉਹਨਾਂ ਦੇ ਹਿੰਦੂਤਵਾ ਵਾਲਿਆਂ ਨਾਲ ਗੱਲ ਕੀਤੀ ਹੈ ਵੀ ਤੁਸੀਂ ਕੀ ਕਰ ਰਹੇ ਹੋ? ਸੋ ਉਹਨਾਂ ਨੇ ਕਿਹਾ ਕਿ ਵੀ ਸਵਾਲ ਤਾਂ ਹੋਰ ਵੀ ਨੇ, ਚਲੋ ਮੋਸਟ ਵੈਲਕਮ ਜਦੋਂ ਚਾਹਣ ਇਹ ਵੀ ਲਿਖਣ ਜਸਵਿੰਦਰ ਸਿੰਘ। ਦੇਖੋ ਗੱਲ ਇਹ ਹੈ ਕਿ ਇਹ ਜਿਵੇਂ ਇਹਨਾਂ ਨੇ ਆਪਣੀ ਲਿਖਤ 'ਚ ਵੀ ਕਿਹਾ ਵੀ ਇਹ ਵਪਾਰੀ ਨੇ। ਵਪਾਰੀ ਦੇ ਲਈ ਜਿਹੜੀ ਵਪਾਰ ਬਿਰਤੀ ਹੁੰਦੀ ਹੈ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਿਰਾੜ ਕਹਿੰਦੇ ਹਾਂ। ਕਿਰਾੜ ਕੋਈ ਜ਼ਾਤ ਜਾਂ ਪਾਤ ਨਹੀਂ ਹੈ, ਕਿਰਾੜ ਇੱਕ ਬਿਰਤੀ ਹੈ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੀ ਮੂਲਿਆ ਆਵੇ ਕਿਸੇ ਥਾਂ, ਕਿ ਜਿਹੜੀ ਕਿਰਾੜ ਬਿਰਤੀ ਦੇ ਨਾਲ ਦੋਸਤੀ ਹੁੰਦੀ ਹੈ, ਜਿਹੜਾ ਪੈਸੇ ਗਿਣਦਾ ਜਿਹਦੇ ਲਈ ਸਭ 2 + 2 4 ਹੈ, ਉਹਦੀ ਸਾਰੀ ਸੁਰਤ ਹੀ ਉਹ ਬਿਰਤੀ ਚੜੀ ਹੁੰਦੀ ਹੈ, ਉਹਦੇ ਨਾਲ ਜਿਹੜੀ ਦੋਸਤੀ ਆ ਉਹ ਨਿਭਦੀ ਨਹੀਂ ਹੈ, ਉਹ ਕੂੜੀ ਹੁੰਦੀ ਹੈ ਕਿਉਂਕਿ ਉਹਦੀ ਦਾਇਰਾਕਾਰ ਉੱਥੋਂ ਤੱਕ ਹੀ ਹੁੰਦਾ ਹੈ, ਉਹਨੇ ਵਪਾਰ ਤੋਂ ਬਿਯੋਂਡ ਸੋਚਣਾ ਨਹੀਂ ਹੁੰਦਾ। ਸੋ ਜੇ ਅਸੀਂ ਇਹਨਾਂ ਸਾਰਿਆਂ ਦਾ ਹੀ ਦੇਖੀਏ ਇਹ ਠੀਕ ਹੈ ਈਸਾਈ ਨੇ, ਪਰ ਇਹਨਾਂ ਦਾ ਪਹਿਲਾ ਧਰਮ ਮਨੀ ਮੇਕਿੰਗ ਹੀ ਹੈ, ਇਹ ਵਪਾਰੀ ਨੇ। ਔਰ ਭਾਰਤ ਦੇ ਈਸਾਈਆਂ ਦੇ ਹਵਾਲੇ ਨਾਲ ਜੇ ਤਾਂ ਉਹ ਗੋਰੇ ਈਸਾਈ ਹੁੰਦੇ ਜਾਂ ਫਿਰ ਸ਼ਾਇਦ ਇਹਨਾਂ ਦਾ ਕੰਸਰਨ ਵੀ ਹੁੰਦਾ ਥੋੜ੍ਹਾ ਬਹੁਤ, ਉਹ ਤਾਂ ਇਹਨਾਂ ਦੇ 200 ਸਾਲ ਦੇ ਰਾਜ ਵੇੜੇ ਜਾ ਕੇ ਉੱਥੇ ਇਹਨਾਂ ਦੇ ਮਿਸ਼ਨਰੀਆਂ ਨੇ ਕੋਈ ਪੈਸੇ ਦੇ ਕੋਈ ਦੂਜੇ, ਔਰ ਬਹੁਤ ਸਾਰੇ ਉਹਨਾਂ 'ਚੋਂ ਵਿਚਾਰੇ ਜਿਹੜਾ ਸਮਾਜ ਦਾ ਛੋਟਾ ਦਬਿਆ ਹੋਇਆ ਤਬਕਾ ਸੀ ਜਿਹਨਾਂ ਨੂੰ ਦਲਿਤ ਵਰਗ ਕਿਹਾ ਜਾਂਦਾ ਹੈ, ਉਹਨਾਂ 'ਚੋਂ ਬਣੇ। ਉਹਨਾਂ 'ਚ ਪਹਿਲਾਂ ਹੀ ਇੱਕ ਖੌਫ ਸੀ ਹਜ਼ਾਰਾਂ ਸਾਲਾਂ ਦਾ, ਉਹ ਹਿੰਦੂਆਂ ਦੇ ਜੂੜੇ 'ਚੋਂ ਨਿਕਲੇ ਇੱਧਰ, ਚਲੋ ਉਹਨਾਂ ਨੂੰ ਸਹੂਲਤਾਂ ਸੀ। ਔਰ ਕੋਈ ਸ਼ੱਕ ਨਹੀਂ ਹੈ ਕਿ ਈਸਾਈ ਨਨਸ ਜਿਹੜੀਆਂ ਨੇ ਜਿਵੇਂ ਉਹਨਾਂ ਨੇ ਉੱਥੇ ਸਕੂਲ ਐਸਟੈਬਲਿਸ਼ ਕੀਤੇ, ਉੱਥੇ ਹਸਪਤਾਲਾਂ ਦੀਆਂ ਸਹੂਲਤਾਂ, ਮਦਰ ਟਰੇਸਾ ਵਰਗੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਸਹਾਰਾ ਦਿੱਤਾ, ਤਾਂ ਉਹਨਾਂ ਨੇ ਕਿਹਾ ਸੀ ਇਹਨਾਂ ਦੇ ਧਰਮ ਤੋਂ ਕੀ ਲੈਣਾ, ਜਿਨ੍ਹਾਂ ਨੇ ਸਾਨੂੰ ਸ਼ੂਦਰ ਬਣਾਇਆ ਹੋਇਆ ਔਰ ਸਾਨੂੰ ਜੀਣ ਦੇ ਵੀ ਹੱਕ ਨਹੀਂ ਨੇ, ਇੱਥੇ ਸਾਨੂੰ ਸਹੂਲਤਾਂ ਵੀ ਮਿਲਦੀਆਂ ਨੇ।
ਔਰ ਠੀਕ ਹੈ ਕੁਝ ਜਿਹੜੇ ਨੇ ਬਾਈ ਕਨਵਿਕਸ਼ਨ ਵੀ ਬਣੇ ਹੋਣਗੇ, ਕੁਝ ਇੱਥੇ ਬੈਠੇ ਜਿਹੜੇ ਨੇ ਉਹ ਅਹੁਦਾ ਲੈਣ ਲਈ ਜਾਂ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਸਿੱਖ ਰਹੇ ਆ ਜਾਂ ਹਿੰਦੂ ਰਹੇ ਆ, ਉਹ ਰਹਿ ਨਹੀਂ ਸਕਦੇ, ਜਿਵੇਂ ਬੀਬੀ ਨਿੱਕੀ ਹੇਲੀ ਜੀ ਜਿਨ੍ਹਾਂ ਦਾ ਅਜੇ ਵੀ ਕਈ ਵੀਰ ਕਹਿੰਦੇ ਨੇ ਕਿ ਜੀ ਇਹ ਕਿਵੇਂ ਹੋ ਗਿਆ, ਤੁਸੀਂ ਉਹਨੂੰ ਡਿਜ਼ਰਟਰ ਕਹਿਤਾ, ਉਹਨੂੰ ਫਲਾਣਾ ਕਰਤਾ। ਹੁਣ ਉਹਨੂੰ ਕੋਈ ਮਜਬੂਰੀ ਤਾਂ ਨਹੀਂ ਸੀ, ਲੇਕਿਨ ਉਹਨਾਂ ਨੂੰ ਲੱਗਿਆ ਕਿ ਵੀ ਇਹ ਈਸਾਈਆਂ ਦੀ ਸਟੇਟ ਨਾਰਥ ਕੈਰੋਲਾਈਨਾ ਜਿਹੜਾ ਆਪਣੇ ਸਾਊਥ ਕੈਰੋਲਾਈਨਾ, ਔਰ ਉਹਦੇ 'ਚ ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਇਸੇ ਤਰ੍ਹਾਂ ਬੌਬੀ ਜਿੰਦਲ ਹੈ ਉੱਥੇ ਬੈਠਾ ਲੁਈਜ਼ੀਆਨਾ 'ਚ, ਉਹ ਵੀ ਹੋ ਗਿਆ ਈਸਾਈ। ਸੋ ਹੁਣ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਭਾਰਤ 'ਚ ਸ਼ਾਇਦ 30 ਮਿਲੀਅਨ ਦੇ ਨੇੜੇ ਤੇੜੇ ਈਸਾਈ ਨੇ, ਉਹ ਇਹਨਾਂ ਨੂੰ ਮੈਟਰ ਹੀ ਨਹੀਂ ਕਰਦੇ, ਉਹ ਇਹਨਾਂ ਨੇ ਰਿਟ ਆਫ ਕੀਤੇ ਹੋਏ ਨੇ। ਅਦਰਵਾਈਜ਼ ਇਹ ਜੇ ਨਾ ਹੁੰਦਾ ਤੇ ਜਿਸ ਤਰੀਕੇ ਨਾਲ ਹੁਣ ਪ੍ਰੈਜ਼ੀਡੈਂਟ ਓਬਾਮਾ ਜਿਹੜਾ ਹੈ ਉਹਨੇ 26 ਜਨਵਰੀ ਦੀ ਪਰੇਡ ਦੇ ਲਈ ਦਿੱਲੀ ਜਾ ਰਿਹਾ ਜੀ, ਪਹਿਲਾ ਅਮਰੀਕੀ ਪ੍ਰੈਜ਼ੀਡੈਂਟ ਹੋਏਗਾ ਜਿਹੜਾ ਉੱਥੇ ਉਹਨਾਂ ਦਾ ਚੀਫ ਗੈਸਟ ਹੋਏਗਾ। ਹੁਣ ਮੋਦੀ ਨੇ 5 ਮਹੀਨੇ ਦੇ ਵਿੱਚ ਜੋ ਏਜੰਡਾ ਸਾਹਮਣੇ ਰੱਖਿਆ ਹੈ, ਜੋ ਹਾਲ ਘੱਟ ਗਿਣਤੀਆਂ ਦਾ, ਜੋ ਓਵਰਆਲ ਉਹਦੀ ਨੀਤੀ ਚੱਲ ਰਹੀ ਹੈ, ਉਸ ਦੇ ਬਾਵਜੂਦ ਜੇ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਪਹਿਲੇ ਕਿਸੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਦੇ ਕੋਈ ਇਸ ਕਿਸਮ ਦਾ ਇਨਵੀਟੇਸ਼ਨ ਨਹੀਂ ਮੰਨਿਆ ਜੀ, ਉਹ ਕਬੂਲ ਕਰਕੇ ਜਾ ਰਿਹਾ। ਸੋ ਉਹ ਜਿਹੜੇ ਉਹ ਸੱਦੇ ਨੇ ਉਹ ਵੀ ਇਸੇ ਲਈ ਹੈ ਕਿ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਦੀ ਮੋਹਰ ਲੱਗ ਗਈ, ਉਹ ਆ ਰਿਹਾ, ਪਹਿਲਾਂ ਇੱਥੇ ਆਇਆ ਮੋਦੀ, ਇਹਦਾ ਮਤਲਬ ਹੈ ਕਿ ਠੀਕ ਹੈ, ਸਾਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੈ ਕਿ ਵੀ ਵੈਨ ਦਾ ਕੈਟ ਇਜ਼ ਅਵੇ ਮਾਊਸ ਵਿਲ ਪਲੇ, ਕਿ ਵੀ ਹੈ ਹੀ ਨਹੀਂ, ਹੁਣ ਕੋਈ ਬਿੱਲੀ ਤਾਂ ਹੈ ਹੀ ਨਹੀਂ, ਡਰ ਕਾਹਦਾ। ਸੋ ਇਹਦੇ 'ਚ ਜਿਹੜਾ ਇੱਕ ਅਫਸੋਸਨਾਕ ਗੱਲ ਹੈ, ਔਰ ਇਹਦੇ ਲਈ ਇਕੱਲਾ ਈਸਾਈਆਂ ਦਾ ਤਾਂ ਫਿਕਰ ਉਹਨਾਂ ਦੇ ਨੁਮਾਇੰਦਿਆਂ ਨੂੰ, ਉੱਥੋਂ ਵਾਲਿਆਂ ਨੂੰ, ਜਾਂ ਚਰਚਿਸ ਜਾਂ ਜਿਹੜੇ ਵਿਚਾਰੇ ਉੱਥੇ ਨੇ ਉਹ ਹੈ, ਇਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਪਰ ਸਾਨੂੰ ਇਸ ਹਵਾਲੇ ਨਾਲ ਫਿਰ ਆਪਣਾ ਹਾਲ ਦੇਖੀਏ ਕਿ ਜੇ ਇਹਨਾਂ ਦੇ ਲਈ ਇਹਨਾਂ ਦੇ ਹਮ ਮਜ਼ਹਬ ਈਸਾਈ ਇੰਪੋਰਟੈਂਟ ਨਹੀਂ ਨੇ, ਉਹਨਾਂ ਨੂੰ ਸੈਕਰੀਫਾਈਸ ਕਰਨ ਨੂੰ ਇਹ ਤਿਆਰ ਨੇ, ਤੇ ਉੱਥੇ ਜਿਹੜੇ 160 ਮਿਲੀਅਨ ਮੁਸਲਮਾਨ ਬੈਠੇ ਨੇ ਜਾਂ ਜਿਹੜੇ 26-27 ਮਿਲੀਅਨ ਸਿੱਖ ਬੈਠੇ ਨੇ, ਉਹਨਾਂ ਦੇ ਤਾਂ ਕੋਈ ਔਕਾਤ ਹੀ ਨਹੀਂ ਹੈ ਫਿਰ। ਜੀ ਜੀ। ਸੋ ਇਹ ਸਾਡੇ ਲਈ ਜ਼ਿਆਦਾ ਫਿਕਰ ਔਰ ਖਤਰੇ ਵਾਲੀ ਗੱਲ ਹੈ ਕਿ ਇਹਨਾਂ ਨੇ ਆਪਣੇ ਵਪਾਰਕ ਹਿੱਤਾਂ ਦੇ ਲਈ ਸਾਰੇ ਹੀ ਜਿਹੜੇ ਨੇ ਉਹ ਦਾਅ ਤੇ ਲਾ ਦਿੱਤੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ ਦਾ, ਔਰ ਤੁਸੀਂ ਆਪਣੇ ਦੂਸਰੇ ਸਵਾਲ ਵੀ ਜਿਹੜੇ ਜ਼ਰੂਰ ਦਿਓ, ਅਸੀਂ ਉਹਨਾਂ ਨੂੰ ਜ਼ਰੂਰ ਵਿਚਾਰ ਚਰਚਾ ਦੇ ਵਿੱਚ ਲਿਆਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।